जेकर सिख संगत ना होए, सिख संगत सिख जथेबंदियां नाल होण, ये बेचारे रोटी खाण तो मथाज हो जाण। एमएलए साहब कित्थे ने एरिए दे? साडे राजा जी साडे कोल पहुंचे? राजा जी नहीं जी नहीं पहुंचे, राजा जी नहीं पहुंचे। राजा साहब आया सवेरे चुप करके एडा दुनिया ने सत श्री अकाल करके लंघ गया। सत श्री अकाल ना सर जाओ, कोई सरना नहीं जी, जिद्दां असीं दुखी हां सानूं पता। ਅੱਤਵਾਦੀ ਕਹਿੰਦੀ ਆ ਨਾ ਸਰਕਾਰ, ਉਹੋ ਹੀ ਵੇਖ ਲੋ ਸੇਵਾ ਕਰਨ ਦੇ ਆ ਜਿਨ੍ਹਾਂ ਨੂੰ ਸਰਕਾਰ ਅੱਤਵਾਦੀ ਕਹਿੰਦੀ ਆ। ठीक है जी, मान साहब ने कहा कि ਅਸੀਂ ਮੁਆਵਜ਼ਾ ਦੇਵਾਂਗੇ ਭਾਜੀ, ਪਰ ਇਹ ਮੁਆਵਜ਼ਾ ਲੈ ਕੇ ਵੀ ਨਾ 10 ਸਾਲੇ ਬੰਦੇ ਨਹੀਂ ਉੱਠਦੇ। ਕਹਿੰਦਾ ਕਿ ਰਾਜਾ ਆ ਹੁੰਦਾ ਜਿਹੜੀ ਆਪਣੇ ਪ੍ਰਜਾ ਨਾਲ ਤੁਰੇ, ਗੱਡੀਆਂ ਵਿੱਚ ਬਹਿ ਕੇ ਬੱਤੀਆਂ ਵਾਲੀਆਂ 'ਚ ਰਾਜਨੀਤੀ ਨਹੀਂ ਹੁੰਦੀ। ਪੂਰਾ ਸੇਵਾਵਾਂ ਤਾਂ ਐਨਜੀਓਜ਼ ਕਰੀ ਜਾ ਰਹੀਆਂ ਨੇ। ਘੱਟੋ ਘੱਟ ਜਿਹੜਾ ਐਮਐਲਏ ਹਲਕੇ ਦਾ ਉਹ ਲੋਕਾਂ 'ਚ ਵਿਚਰੇ, ਆ ਕੇ ਉਹਨਾਂ ਨੂੰ ਦੁੱਖ ਦਰਦ ਹੀ ਪੁੱਛੀ ਜਾਵੇ। ਇੰਨੇ ਨਾਲ ਉਹਨਾਂ ਨੂੰ ਇਹ ਹੁੰਦਾ ਕਿ ਸਾਡਾ ਨੁਮਾਇੰਦਾ ਨਾਲ ਆ। ਸੋ ਬਾਈ ਹੁਣੀ ਵਿਚਾਰ ਸਾਂਝੇ ਕਰਨਾ ਚਾਹੁੰਦੇ ਨੇ। ਇਸ ਸਮੇਂ ਬੰਦ ਦੇ ਉੱਪਰ ਖੜੇ ਆ, ਮੇਨ ਰੋਡ ਦੇ ਉੱਪਰ, ਤੇ ਲੋਕ ਆਸ-ਪਾਸ ਬੈਠੇ ਹੋਏ ਨੇ ਆਪਣੇ ਘਰਾਂ ਤੋਂ ਬਹੁਤ ਦੂਰ ਤੇ ਇੱਕ ਤਰੀਕੇ ਦੇ ਨਾਲ ਅਸੁਰੱਖਿਅਤ ਥਾਂ ਦੇ ਉੱਪਰ। ਬਾਈ ਹੁਣੀ ਕੁਝ ਕਹਿਣਾ ਚਾਹੁੰਦੇ ਨੇ ਉਹਨਾਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਵੋਟਾਂ ਬਟੇਰਨ ਲਈ ਇਹਨਾਂ ਸਾਰਿਆਂ ਕੋਲ ਲੋਕ ਆ ਜਾਂਦੇ ਨੇ। ਠੀਕ ਆ ਗੱਲ, ਸਾਡੇ ਕੋਲ ਇੱਥੇ ਭਗਵੰਤ ਮਾਨ ਸਾਹਿਬ ਆਏ ਨੇ, ਸਾਨੂੰ ਪਤਾ, ਲੋਕਾਂ ਨੂੰ ਪਤਾ, ਸਾਰੇ ਭਗਵੰਤ ਮਾਨ ਸਾਹਿਬ ਆਏ ਨੇ। ਮੌਜੂਦਾ ਸਰਕਾਰ ਭਾਵੇਂ ਇਹਨਾਂ ਦੀ ਆ, ਪਰ ਭਾਜੀ ਇੱਕ ਦੱਸ ਦਿਓ ਕਿ ਇੱਥੇ ਮੈਡੀਕਲ ਸਹੂਲਤ ਕਿਹੜੀ ਇਹਨਾਂ ਨੂੰ? ਇੱਕ ਕੋਈ ਜੀਪ ਲੱਗੀ ਤੇ ਮੈਡੀਕਲ ਸਹੂਲਤ, ਕੋਈ ਐਂਬੂਲੈਂਸ ਇੱਥੇ ਲੱਗੀ ਦੱਸੋ? ਹੁਣ ਇੱਥੇ ਕੋਈ ਇਹਨਾਂ ਨੂੰ ਦੇਖੋ, ਜੇਕਰ ਸਿੱਖ ਸੰਗਤ ਨਾ ਹੋਏ, ਸਿੱਖ ਸੰਗਤ ਸਿੱਖ ਜਥੇਬੰਦੀਆਂ ਨਾਲ ਹੋਣ, ਇਹ ਵਿਚਾਰੇ ਰੋਟੀ ਖਾਣ ਤੋਂ ਮਥਾਜ ਹੋ ਜਾਣ। ਠੀਕ ਹੈ ਜੀ। ਦੂਜੀ ਗੱਲ, ਆਹ ਰੋਡ ਵਾ, ਅੱਜ ਤੱਕ ਇਹਨਾਂ ਨੂੰ ਇੰਨਾ ਨਹੀਂ ਪਤਾ ਕਿ 25 ਸਾਲ ਦੀ ਬੁਨਿਆਦ ਆ ਇਸ ਆਹ ਰੋਡ ਦੀ। ਠੀਕ ਹੈ ਜੀ। ਆਹ ਜਿਹੜਾ ਪੁਲ ਵਾ, ਪੁਲ ਦੇ ਤੋਂ ਵੱਡੇ ਟਿੱਪਰ ਲੰਘ ਰਹੇ ਨੇ, ਪੁਲ ਦੇ ਉੱਤੋਂ ਵੱਡੇ ਟਿੱਪਰ ਲੰਘ ਰਹੇ ਨੇ। ਤੁਸੀਂ ਵੇਖੋ, ਖਤਰਾ ਨਹੀਂ ਇਹਨਾਂ ਨੂੰ? ਇਹਨਾਂ ਨੂੰ ਕੋਈ ਪ੍ਰਸ਼ਾਸਨ ਵੱਲੋਂ ਕੋਈ, ਵੇਖੋ ਇਹਨਾਂ ਨੂੰ ਭਾਵੇਂ ਸਾਹਮਣੇ ਪੁੱਛ ਲੈਣ ਇਹਨਾਂ ਦੇ ਵਿਚਾਰ, ਕੋਈ ਪ੍ਰਸ਼ਾਸਨ ਇਹਨਾਂ ਦੀ ਕੋਈ ਗੱਲ ਸੁਣੀ? ਕੋਈ ਸੁਣੀ ਇਸ ਤੋਂ ਗੱਲ? ਇਹਨਾਂ ਨੂੰ ਕੋਈ ਪ੍ਰਸ਼ਾਸਨ ਵੱਲੋਂ ਕੋਈ ਮਦਦ ਆਈ? ਕੋਈ ਮਦਦ ਆਈ ਜਵਾਨੋ? ਕੋਈ ਇਹਨਾਂ ਨੂੰ ਅੱਜ ਤੱਕ ਮਦਦ ਨਹੀਂ ਆਈ। ਸਿਰਫ ਦਾਲ ਫੁਲਕਾ, ਉਹ ਵੀ ਸਿੱਖ ਸੰਗਤ ਸਿੱਖ ਜਥੇਬੰਦੀਆਂ ਖਵਾ। ਕੱਲ ਮਾਨ ਸਾਹਿਬ ਆਏ ਸੀ, ਪਰ ਉਹ ਪਹਿਲਾਂ ਵੀ ਸੁਲਤਾਨਪੁਰ ਲੋਧੀ ਉਧਰ ਜਦੋਂ ਪਾਣੀ ਆਇਆ ਨਾ, ਉਹ ਵੀ ਇੱਕ ਗੱਲ ਬਾਰ-ਬਾਰ ਬੜੇ ਧੜੱਲੇ ਦੇ ਨਾਲ ਕਹਿ ਰਹੇ, ਕਹਿੰਦੇ ਬੇਸ਼ੱਕ ਬੱਕਰੀ, ਬੇਸ਼ੱਕ ਤੁਹਾਡੀ ਮੁਰਗੀ ਮਰੀ, ਉਹਦਾ ਵੀ ਮੁਆਵਜ਼ਾ ਦੇਵਾਂਗੇ। ਮਿਲੂ ਭਾਜੀ? ਮੈਨੂੰ ਲੱਗਦਾ ਮਿਲ ਜੂ, ਮੈਂ ਸਾਰੇ ਕਹਿੰਦੇ ਮਿਲ ਜੂ, ਪਰ ਮਿਲੂ ਕਦੋਂ? ਹੁਣ ਇਹਨਾਂ ਨੂੰ ਲੋੜ ਆ ਮੈਡੀਕਲ ਸਹੂਲਤ। 10 ਦਿਨ ਇੱਕ ਵੀ ਹੈਗੀ ਆ? ਦੱਸੋ ਮੈਡੀਕਲ ਸਹੂਲਤ ਕਿਹੜੀ ਇਹਨਾਂ ਨੂੰ? ਕੋਈ ਮੈਡੀਕਲ ਸਹੂਲਤ ਨਹੀਂ। ਆਦਮੀ ਮੇਰਾ ਬਿਮਾਰ ਪਿਆ ਵਾ, ਉਹ ਤਾਂ ਵੇਖੋ ਮੰਜੇ ਤੇ ਪਿਆ, ਕੋਈ ਮੈਡੀਕਲ ਸਹੂਲਤ ਨਹੀਂ। ਠੀਕ ਹੈ ਜੀ। ਉੱਥੇ ਪੁਲ ਦੇ ਉੱਪਰ 2-2 ਦਵਾ ਗੋਲੀਆਂ ਦਿੰਦੇ ਨੇ, ਕੋਈ ਮੈਡੀਕਲ ਸਹੂਲਤ ਨਹੀਂ, ਕੋਈ ਬਿਮਾਰੀ ਨਹੀਂ। ਇੱਥੇ ਆ ਜਿਹੜਾ ਪਾਣੀ ਆਇਆ, ਇੱਥੋਂ ਬਿਮਾਰੀ ਨਹੀਂ ਫੈਲਣੀ, ਬਿਮਾਰੀ ਨਹੀਂ ਫੈਲਣੀ। ਦੀ ਬਿਮਾਰੀ ਇਸੇ ਕਰਕੇ ਫੈਲਦੀ। ਅੱਖਾਂ ਦੀ ਇਕੱਲੀ ਬਿਮਾਰੀ ਨਹੀਂ, ਸਾਨੂੰ ਕਿੰਨੀਆਂ ਬਿਮਾਰੀਆਂ ਲੱਗ ਕੀ, ਤਾਂ ਕਿੱਦਾਂ ਦਾ ਪਾਣੀ ਆ, ਕਿਹੜੇ ਖੇਤ ਚੋਂ ਲੰਘ ਕੇ ਆਇਆ। ਪਰ ਕੁਛ ਹਾਲਾਤ ਨਹੀਂ ਹੈ ਭਾਜੀ, ਹਾਲਾਤ ਐਦਾਂ ਸੁਧਰਨੇ ਆ। ਸਾਨੂੰ ਸਾਰਿਆਂ ਨੂੰ, ਆ ਜਿਹੜੇ ਰੋਡ ਤੇ ਬੈਠੇ ਆ, ਸਰਕਾਰ ਨੂੰ ਵੀ ਇੱਥੇ ਆ ਕੇ ਮੂਹਰੇ ਬਹਿਣਾ ਚਾਹੀਦਾ। ਸਰਕਾਰ ਦੇ ਸਾਡੇ ਕੋਲ ਸਾਰੇ, ਮੈਂ ਹਲਕਾ ਐਮਐਲਏ ਸਾਹਿਬ ਕਿੱਥੇ ਨੇ ਏਰੀਏ ਦੇ? ਸਾਡੇ ਰਾਜਾ ਜੀ ਸਾਡੇ ਕੋਲ ਪਹੁੰਚੇ? ਰਾਜਾ ਜੀ ਨਹੀਂ ਜੀ ਨਹੀਂ ਪਹੁੰਚੇ, ਰਾਜਾ ਜੀ ਨਹੀਂ ਪਹੁੰਚੇ। ਰਾਜਾ ਜੀ ਦਾ ਬ੍ਰਦਰ ਰਾਤੀ ਮੈਨੂੰ ਮਿਲਿਆ ਸੀ ਇੱਥੇ, ਮੈਂ ਝੂਠ ਨਹੀਂ ਬੋਲਦਾ। ਰਾਜਾ ਜੀ ਦੇ ਬ੍ਰਦਰ ਵੀ ਸਾਨੂੰ ਰਾਤ ਇੱਥੇ ਮਿਲੇ ਜੀ। ਹੈਲਪ ਕਰ ਰਹੇ ਸੀ ਜਾਂ ਸਿਰਫ ਦੇਖਣ ਆਏ ਸੀ? ਮੈਂ ਰਾਜਾ ਸਾਹਿਬ ਆਇਆ ਸਵੇਰੇ ਚੁੱਪ ਕਰਕੇ ਐਡਾ ਦੁਨੀਆ ਨੇ ਸਤ श्री अकाल ਕਰਕੇ ਲੰਘ ਗया। ਸਤ श्री अकाल ਨਾ ਸਰ ਜਾਓ, ਕੋਈ ਸਰਨਾ ਨਹੀਂ ਜੀ, ਜਿੱਦਾਂ ਅਸੀਂ ਦੁਖੀ ਹਾਂ ਸਾਨੂੰ ਪਤਾ। ਜਿੱਦਾਂ ਤੁਸੀਂ ਹਾਲਾਤ ਸਾਡੇ ਵੇਖੇ ਨਾ, ਘਰ ਦੇ ਕਿੱਦਾਂ ਚੋਰੀ ਹੋਈ, ਸਾਡਾ ਸਮਾਨ ਕਿੱਦਾਂ ਸਾਰਾ ਨਿਕਲ ਗਿਆ। ਹੜ ਦੇ ਵਿੱਚ ਵੀ ਚੋਰੀ ਭਾਜੀ ਕਿਹਨੇ ਕਰ ਲਈ ਸਾਡੇ ਘਰ ਵਿੱਚ? ਹੜ ਦੇ ਵਿੱਚ ਘਰ ਹੈ ਤੇ ਘਰ ਦੇ ਅੰਦਰ ਜਾ ਕੇ ਚੋਰੀ ਕਰਿਆ, ਜਿੱਥੇ ਤੁਰ ਕੇ ਨਹੀਂ ਜਾਇਆ ਜਾਂਦਾ। ਭਾਜੀ ਬਦਲਾਅ ਆ ਗਿਆ ਨਾ, ਇਹ ਬਦਲਾਅ ਅੱਜ ਸਰਕਾਰ ਦਾ, ਇਹ ਮੌਜੂਦਾ ਸਰਕਾਰ ਦਾ ਬਦਲਾਅ ਆਇਆ ਜੀ। ਜਿਨ੍ਹਾਂ ਅੱਤਵਾਦੀ ਕਹਿੰਦੀ ਆ ਨਾ ਸਰਕਾਰ, ਉਹੋ ਹੀ ਵੇਖ ਲੋ ਸੇਵਾ ਕਰਨ ਦੇ ਆ ਜਿਨ੍ਹਾਂ ਨੂੰ ਸਰਕਾਰ ਅੱਤਵਾਦੀ ਕਹਿੰਦੀ ਆ। ਉਹੋ ਹੀ ਆਏ ਆ ਨਾ, ਹੋਰ ਕੋਈ ਆਇਆ? ਕੋਈ ਮਜਬਲਾ ਸਾਨੂੰ ਕਹਿੰਦੇ ਆ, ਅਸੀਂ ਕਹਿੰਦੇ ਆ ਚਲੋ ਆਪਾਂ ਹੋਰ ਕੇ ਧਰਮ ਨੂੰ ਮਾੜਾ ਨਹੀਂ ਕਹਿੰਦੇ। ਕੋਈ ਧਰਮ ਇੱਥੇ ਕੋਈ ਆਇਆ ਉੱਠ ਕੇ? ਸਿਰਫ ਇੱਕ ਸਿੱਖ ਕੌਮ ਹੀ ਆਈ ਆ ਨਾ, ਉਹ ਵੀ ਉਹ ਸੰਤ ਆਈ, ਹੋਰ ਕੋਈ ਆਈ? ਕੋਈ ਇੱਥੇ ਹੋਰ ਕੋਈ ਨਹੀਂ ਵੜਿਆ। ਕੋਈ ਈਸਾਈ ਕੌਮ ਕਹਿੰਦੇ ਆ ਨਾ ਵੀ ਪੰਜਾਬੀ ਦਾ ਸਾਥ ਦਿੰਦਾ, ਪਰ ਆਪਾਂ ਚਲੋ ਧਰਮ ਦੇ ਨਾਂ ਤੇ ਤਾਂ ਆਪਾਂ ਟਿੱਪਣੀ ਨਹੀਂ ਕਰ ਸਕਦੇ ਵੀ ਕੋਈ ਧਰਮ ਨਹੀਂ ਖੜੇ। ਦੇਖੋ ਮੈਂ ਇਹ ਗੱਲ ਕਹਿਣਾ, ਘਰੋਂ ਬੰਦੇ ਬੇਘਰ, ਖੁਰਲੀਆਂ ਤੋਂ ਪਸ਼ੂ ਬੇਘਰ। ਠੀਕ ਹੈ ਜੀ। ਖੁਰਲੀਆਂ ਤੋਂ ਪਸ਼ੂ ਬੇਘਰ। ਪ੍ਰਸ਼ਾਸਨ ਠੀਕ ਆ, ਬੰਦਿਆਂ ਤੱਕ ਤੇ ਕੁਝ ਪਹੁੰਚਾ ਨਹੀਂ ਸਕਿਆ,
ਇਹਨਾਂ ਬੇਜ਼ਬਾਨਿਆਂ ਨੂੰ ਪੱਠੇ ਪਵਾ ਦਿੰਦਾ। ਪੱਠੇ ਪਵਾਉਂਦਾ। ਮਾਨ ਸਾਹਿਬ ਕੱਲ ਆਏ ਸੀਗੇ, ਉਦੋਂ ਐਲਾਨ ਕਰਕੇ ਜਾਂਦੇ ਮਾਨ ਸਾਹਿਬ ਵੀ ਇਹਨਾਂ ਨੂੰ ਗੱਡੀਆਂ ਜਿਹੜੀਆਂ ਨਾ ਉਹ ਇੱਥੇ ਵੰਡਦੀਆਂ ਸੁੱਟੀਆਂ ਜਾਣ, ਕੱਲੇ ਕੱਲੇ ਬੰਦੇ ਨੂੰ ਜਿੰਨੇ ਜਿੰਨੇ ਤੋੜੇ ਚਾਹੀਦੇ ਆ ਇਹਨਾਂ ਨੂੰ ਲਵੇਰਿਆਂ ਨੂੰ ਉਹ ਸਾਰਿਆਂ ਨੂੰ ਦਿੱਤੇ ਜਾਣ। ਇਹਨਾਂ ਨੂੰ ਕੁਝ ਮਿਲਿਆ? ਉਹ ਹੁਣ ਗੱਡੀ ਆਈ ਵੰਡ ਦੀ, ਉਹ ਵੀ ਕੋਈ ਭੈਣ ਭਰਾ ਸਾਡਾ ਸਿੱਖ ਭਰਾ ਕੋਈ ਲੈ ਕੇ ਆਇਆ ਵੰਡ ਦੀ ਗੱਡੀ, ਉਹ ਹੀ ਆਈ। ਕੋਈ ਵੱਡੀ ਗਿਣਤੀ ਚ ਐਮਐਲਏ ਨਹੀਂ ਦੇ ਕੇ ਗਿਆ ਇੱਥੇ। ਐਮਐਲਏ ਨੇ ਕਿਸੇ ਨੇ ਬੋਲਿਆ ਸਰ ਵੀ ਇਹਨਾਂ ਨੂੰ ਵੰਡ ਡੰਗਰਾਂ ਨੂੰ ਦਿੱਤਾ ਜਾਵੇ, ਬੇਜ਼ਬਾਨਿਆਂ ਨੂੰ ਦਿੱਤਾ ਜਾਵੇ? ਕਿਸੇ ਨੇ ਬੋਲਿਆ? ਨਹੀਂ ਬੋਲਿਆ। ਭਾਜੀ ਇਹ ਬੰਦੇ ਦੇਖੋ, ਜੇਕਰ ਸਰਕਾਰ ਇਹਨਾਂ ਨੂੰ ਮੁਆਵਜ਼ਾ ਦਿੰਦੀ, ਠੀਕ ਆ, ਦੇਣਾ ਪੈਣਾ, ਠੀਕ ਹੈ ਜੀ। ਮਾਨ ਸਾਹਿਬ ਨੇ ਕਿਹਾ ਕਿ ਅਸੀਂ ਮੁਆਵਜ਼ਾ ਦੇਵਾਂਗੇ ਭਾਜੀ, ਪਰ ਇਹ ਮੁਆਵਜ਼ਾ ਲੈ ਕੇ ਵੀ ਨਾ 10 ਸਾਲ ਇਹ ਬੰਦੇ ਨਹੀਂ ਉੱਠਦੇ। 10 ਸਾਲ ਇਹਨਾਂ ਬੰਦਿਆਂ ਕੋਲ ਨਹੀਂ ਉੱਠੇ ਜਾਣਾ। ਜਿਹੜਾ ਬੰਦਾ ਫਸਲ ਦੇ ਉੱਤੇ ਡਿਪੈਂਡ ਹੋਏ, ਕਿਸਾਨੀ ਫਸਲਾਂ ਤੇ, ਜਵਾਨੀ ਫਸਲਾਂ ਤੇ, ਪਰ ਨਹੀਂ, ਪੰਜਾਬ ਦੇ ਜਿਹੜੇ ਹਾਲਾਤ ਆ, ਕੱਲੇ ਪਹਾੜਾਂ ਵੱਲ ਨਾ ਜਾਓ ਕਿ ਹੜ੍ਹ ਆ ਗਏ, ਪਹਾੜ ਆ ਗਿਆ। ਭਾਜੀ ਨਸ਼ਾ ਸਭ ਤੋਂ ਵੱਧ ਪੰਜਾਬ 'ਚ ਵਿਕ ਰਿਹਾ। ਇਹ ਦਾਵਾ ਨਹੀਂ ਕਰਦੇ, ਵੇਖੋ ਖੋਖਲੇ ਕਰਦੇ ਲੋਕਾਂ ਦੇ ਘਰ। ਆ ਜਿਹੜੇ ਇਹਨਾਂ ਦੇ ਘਰ ਗਰੀਬਾਂ ਘਰ ਚੋਰੀ ਹੋਈ ਆ, ਕਿਸੇ ਅਮਲੀ ਦਾ ਕੀਤਾ? ਡੇ ਬਾਏ ਡੇ ਭਾਜੀ ਇੱਕ ਗੱਲ ਵੇਖੀ ਜਾਏ, ਇਹਨਾਂ ਨੂੰ ਸਰਕਾਰ ਦੇ ਜਿਹੜੇ ਮੌਜੂਦਾ ਸਾਡੇ ਰਾਜੇ ਨੇ ਇੱਥੇ ਆ ਕੇ ਮੌਜੂਦਾ ਆਪਣੀ ਟੀਮ ਲਾਉਂਦੇ, ਆਪਣੀਆਂ NGO ਲਾਉਂਦੇ, ਫਿਰ ਜਾ ਕੇ ਗੱਲ ਬਣਦੀ ਕਿ ਰਾਜੇ ਦਾ ਪਤਾ ਲੱਗਦਾ। ਕਹਿੰਦਾ ਕਿ ਰਾਜਾ ਉਹ ਹੁੰਦਾ ਜਿਹੜੀ ਆਪਣੇ ਪ੍ਰਜਾ ਨਾਲ ਤੁਰੇ। ਗੱਡੀਆਂ ਵਿੱਚ ਬਹਿ ਕੇ ਬੱਤੀਆਂ ਵਾਲੀਆਂ 'ਚ ਰਾਜਨੀਤੀ ਨਹੀਂ ਹੁੰਦੀ, ਰਾਜਨੀਤੀ ਇਹਨਾਂ ਦੇ ਵਿੱਚ ਬਹਿ ਕੇ ਹੋਣੀ, ਇਹਨਾਂ ਦੇ ਦਿਲ 'ਚ ਵੱਸ ਕੇ ਹੋਣੀ। ਅੱਜ ਇਲੈਕਸ਼ਨ ਕਰਾ ਲਓ ਬਲਾਕ ਸ਼੍ਰੀ ਹਰਗੋਬਿੰਦਪੁਰ ਦੇ, ਇਹ ਲੋਕ ਤੁਹਾਨੂੰ ਜਵਾਬ ਦੇ ਦੇਣਗੇ ਕਿ ਕੀ ਭਾਅ ਵਿਕਣੀ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿੱਚ। ਬਹੁਤ ਔਖੇ ਜੇ ਲੋਕ, ਬਦਲਾਅ ਦੇ ਨਾਂ ਦੇ ਲੋਕ ਔਖੇ ਹੋ ਗਏ। ਹੁਣ ਆਪਾਂ ਇੱਕੋ ਗੱਲ ਕਰਨੀ ਚਾਹੁੰਦੇ, ਲਾਸਟਲੀ ਸਰਕਾਰ ਅੱਗੇ ਮੰਗ ਕਰਦੇ, ਮਾਨ ਸਾਹਿਬ ਅੱਗੇ ਮੰਗ ਕਰਦੇ, ਇਹਨਾਂ ਗਰੀਬਾਂ ਤੱਕ ਰੋਟੀ, ਮੁਆਵਜ਼ਾ, ਇਹਨਾਂ ਦੇ ਪਸ਼ੂਆਂ ਤੱਕ ਸਭ ਕੁਝ ਪਹੁੰਚਣਾ ਚਾਹੀਦਾ। ਨਹੀਂ ਤੇ ਮਹਾਰਾਜ ਜਿਹੜੇ ਹਾਲਾਤ ਬਣੇ ਪਏ, ਅੱਗੇ ਹਰਗੋਬਿੰਦ ਸਾਹਿਬ ਨੂੰ ਇੱਕ ਵਾਰੀ ਬਾਦਲ ਸਾਹਿਬ ਕਹਿੰਦੇ ਇੱਥੇ ਜਿੰਨੂੰ ਮਰਜ਼ੀ ਖਿਲਾਰ ਦਿਓ ਉਹ ਜਿੱਤ ਜਾਂਦਾ। ਤੇ ਇਹ ਗੱਲ ਪੱਕੀ ਜੇ, ਜਿੰਨੂੰ ਮਰਜ਼ੀ ਜਿਹੜੀ ਮਰਜ਼ੀ ਪਾਰਟੀ 'ਚ ਖਿਲਾਰ ਦਿਓ ਜਿੱਤ ਜਾਂਦਾ ਜੇ। ਨਵਾਂ ਉਮੀਦਵਾਰ ਹੀ ਜਿੱਤਦਾ ਜੇ, ਪੁਰਾਣਾ ਨਹੀਂ ਜੇ ਇੱਥੋਂ ਜਿੱਤਦਾ। ਇਹ ਗੱਲ ਪੱਕੀ ਜੇ, ਠੀਕ ਹੈ ਜੀ। ਬਦਲਾਅ ਆਇਆ, ਬਦਲਾਅ ਵੇਖੋ। ਹੁਣ ਇੱਥੇ MLA ਸਾਹਿਬ ਦੀ ਟੀਮ ਨੂੰ ਚਾਹੀਦਾ ਕਿ ਇੱਥੇ ਆਉਂਦੇ, ਇੱਥੇ ਇਹਨਾਂ ਨਾਲ ਬਹਿੰਦੇ, ਤੇ ਫੇਰ ਜਾ ਕੇ ਪਤਾ ਲੱਗਦਾ। ਪਹਿਲੀ ਗੱਲ ਰੋਡ ਬੰਦ ਕਰਾਉਣ, ਜਿਹੜੇ ਵੱਡੇ ਟਿੱਪਰ ਲੰਘਦੇ, ਕੀ ਪਤਾ ਪੁੱਲ ਕਿਰੋ ਡਿੱਗ ਜਾਣਾ। ਪੁੱਲ ਭਾਜੀ ਪੂਰਾ ਹਿਲਦਾ, ਰੋਡ ਭਾਜੀ ਏਦਾਂ ਧਮਕ ਪੈਂਦੀ ਆ, ਰੋਡ ਪੂਰਾ ਹਿਲਦਾ। ਅਸੀਂ 10 ਮਿੰਟ ਖਲੋਤੇ ਆ ਤੇ 10 ਮਿੰਟ ਇਹਨਾਂ ਮਾਵਾਂ ਦਾ ਦਰਦ, ਇਹਨਾਂ ਭੈਣਾਂ ਦਾ 10 ਮਿੰਟ 'ਚ ਇਹਨਾਂ ਮਾਵਾਂ ਭੈਣਾਂ ਭਰਾਵਾਂ ਦਾ ਦਰਦ ਵੇਖ ਲਿਆ ਕਿ ਸਾਡੇ MLA ਸਾਹਿਬ ਨੂੰ ਇਹਨਾਂ ਨਹੀਂ ਪਤਾ ਲੱਗਾ ਕਿ ਇਹਨਾਂ ਮਾਵਾਂ ਭੈਣਾਂ ਦਾ ਦਰਦ ਜਾਂ ਕਹਿ ਰਹੇ ਵੀ MLA ਸਾਹਿਬ ਹੱਥ ਜੋੜ ਕੇ ਚਲੇ ਗਏ ਨੇ। ਮੈਂ ਉਹੀ ਪੁੱਛ ਰਿਹਾ, ਹੱਥ ਜੋੜਨ ਨਾਲ ਸਰ ਜਾਊ? ਭਾਜੀ ਹੱਥ ਜੋੜਨ ਦਾ ਨਹੀਂ ਸਰਨਾ, ਇਹਨਾਂ ਦੇ ਵਿੱਚ ਬਹਿ ਕੇ ਕੰਮ ਕਰਨਾ ਪੈਣਾ। ਇਹਨਾਂ ਦੇ ਵਿੱਚ ਬਹਿ ਕੇ ਜਨਤਾ ਨੇ ਉਹਨਾਂ ਨੂੰ ਕੋਲ ਬਹਿ ਕੇ ਵੋਟਾਂ ਫੜਾਈਆਂ ਨਾ, ਉਦਾਂ ਹੀ ਅੱਜ ਬਹਿੰਦੇ MLA ਹਰ ਇੱਕ ਹਲਕੇ ਦਾ ਬਹਿੰਦਾ ਵੀ ਮੈਂ ਠੀਕ ਵਾਂ, ਮੈਂ ਤੁਹਾਡੇ ਨਾਲ ਵਾਂ, ਮੈਂ ਹਰ ਇੱਕ ਚੀਜ਼ ਤੁਹਾਨੂੰ ਪਹੁੰਚਾਉਣੀ ਚਾਹੁੰਦਾ ਵਾਂ। ਅਸੀਂ ਇੱਕ ਗੱਲ ਜ਼ਰੂਰ ਆ, ਸੇਵਾਵਾਂ ਤਾਂ NGOs ਕਰੀ ਜਾ ਰਹੀਆਂ ਨੇ। ਘੱਟੋ ਘੱਟ ਜਿਹੜਾ MLA ਹੈ ਹਲਕੇ ਦਾ, ਉਹ ਲੋਕਾਂ 'ਚ ਵਿਚਰੇ, ਆ ਕੇ ਉਹਨਾਂ ਨੂੰ ਦੁੱਖ ਦਰਦ ਹੀ ਪੁੱਛੀ ਜਾਵੇ। ਇੰਨੇ ਨਾਲ ਉਹਨਾਂ ਨੂੰ ਇਹ ਹੁੰਦਾ ਕਿ ਸਾਡਾ ਨੁਮਾਇੰਦਾ ਨਾਲ ਆ। ਭਾਜੀ ਦੁੱਖ ਦਰਦ ਦੀ ਗੱਲ ਮੈਂ ਤੁਹਾਨੂੰ ਸਮਝਾਂ। ਉਹਦਾ ਬ੍ਰਦਰ ਰਾਤੀ ਮੈਨੂੰ ਮਿਲਿਆ, ਮੈਂ ਝੂਠ ਨਹੀਂ ਬੋਲਦਾ, ਇੱਥੇ ਮਿਲੇ। ਮੈਂ ਆਇਆ ਰਾਤ ਵੀ 8:30 ਵਜੇ ਮੈਨੂੰ ਮਿਲੇ, 6 ਘੰਟੇ ਮੇਰੇ ਨਾਲ ਹੋਈ। ਆਇਆ ਬੰਦਾ, ਮੈਂ ਝੂਠ ਨਹੀਂ ਬੋਲਦਾ, ਬ੍ਰਦਰ MLA ਸਾਹਿਬ ਦਾ ਬ੍ਰਦਰ, ਵੱਡਾ ਬ੍ਰਦਰ, ਮੈਨੂੰ ਨਾਂ ਨਹੀਂ ਉਹਦਾ ਪਤਾ ਕੀ ਹੈ ਬੰਦੇ ਦਾ। ਆਇਆ, ਉਹ ਵੇਖ ਕੇ ਗਿਆ, ਹਾਲਾਤ ਵੇਖ ਕੇ ਗਿਆ। ਪਰ ਅੱਜ ਮੈਂ ਭਰਾ ਅੱਗੇ ਬੇਨਤੀ ਕਰਦਾ ਕਿ ਵੱਡੇ ਭਰਾ, ਤੈਨੂੰ ਇੱਥੇ ਇਹਨਾਂ ਲੋਕਾਂ ਨਾਲ ਮੋਢਾ ਜੋੜ ਕੇ ਤੁਰਨਾ ਪੈਣਾ। ਕਿਉਂਕਿ ਇਹ ਲੋਕ ਵੇਖੋ, ਹੁਣ ਇਹਨਾਂ ਨੇ ਇਕੱਲੇ ਰੋਟੀ ਤੱਕ ਨਹੀਂ ਰਹਿ ਗਏ, ਇਹਨਾਂ ਦੀ ਬਰਬਾਦੀ, ਕੋਈ ਲਾਈਟ ਫੈਸਿਲਿਟੀ ਨਹੀਂ। ਹੁਣ ਉਹਨਾਂ ਨੂੰ ਆਰਥਿਕ ਝਟਕਾ ਵੀ ਲੱਗਿਆ ਨਾ, ਫਸਲਾਂ ਤਬਾਹ ਹੋ ਗਈਆਂ ਨੇ, ਜਿਹੜੇ ਕੰਮ ਕਿੱਤੇ ਤੇ ਜਾਂਦੇ ਸੀ ਉੱਤੋਂ ਬੈਠੇ ਹੋਏ ਨੇ, ਲਾਚਾਰ ਹੋ ਗਏ ਸਾਰੇ ਪਾਸੇ। ਲਾਚਾਰ ਆ ਭਾਜੀ, ਕੋਈ ਇਹਨਾਂ ਕੋਲ ਕਾਰੋਬਾਰ ਨਹੀਂ ਰਹਿ ਜਾਣਾ। ਦੇਖੋ ਆ 3 ਮਹੀਨੇ ਦਾ ਵੇਖੋ, ਆ 2-2.5 ਮਹੀਨੇ ਲੱਗਣੇ ਇਹਨਾਂ ਪਾਣੀ ਸੁੱਕਣ ਲੱਗੇ ਘੱਟੋ ਘੱਟ। ਇਹ ਕੀ ਕਰਨਗੇ? ਫਸਲਾਂ ਵੇਖਣਗੇ ਕਿ ਆਪਣੇ ਘਰ ਵੇਖਣਗੇ ਤੇ ਆਪਣੇ ਸਿਰ ਤੇ ਕੁੱਲਾ ਪਾਉਣਗੇ? ਕੁਛ ਨਹੀਂ ਹੋਣਾ ਭਾਜੀ। ਸਰਕਾਰ ਜੇ ਮਾਨ ਸਾਹਿਬ ਨੇ ਕਿਹਾ ਕਿ ਮੈਂ ਬੱਕਰੀ ਵੀ ਮਰੀ ਮੈਂ ਮੁਆਵਜ਼ਾ ਦਊਂ, ਮਿਲ ਜੂਗਾ, ਪਰ ਭਾਜੀ ਅੱਜ ਦੀ ਤਰੀਕ ਦੇ ਵਿੱਚ ਰਾਜੇ ਨੂੰ ਆਪਣੀ ਪ੍ਰਜਾ ਦੇ ਨਾਲ ਖਲੋਣਾ ਚਾਹੀਦਾ ਹੈ ਇੱਥੇ ਆ ਕੇ। ਇਹਨਾਂ ਉਹ ਭੈਣ ਮੇਰੀ ਕਹਿ ਰਹੀ ਕਿ ਮੇਰਾ ਘਰ ਵਾਲਾ ਮਰੀਜ਼ ਆ, ਮੰਜੇ ਤੇ, ਕੋਈ ਸੁੱਖ ਸਹੂਲਤ, ਕੋਈ ਮੈਡੀਕਲ ਫੈਸਿਲਿਟੀ ਨਹੀਂ। ਭੈਣ ਦੱਸ ਤੈਨੂੰ ਮੈਡੀਕਲ ਸਹੂਲਤ ਪੁੱਛੋ ਇਹਨੂੰ। ਉਹ ਵੇਖੋ ਕਿੱਦਾਂ ਸੁੱਜੇ ਫੁੱਲੇ ਪਏ ਪੈਰ ਉਹਨਾਂ ਦੇ, ਵੇਖੋ ਜਾ ਕੇ ਮੂੰਹ ਵੇਖੋ ਤਾਂ ਖੱਟਾ ਪਿਆ ਹੋਇਆ ਵਾ। ਸੋ ਦੇਖ ਸਕਦੇ ਹੋ ਇਸ ਸਮੇਂ ਹਾਲਾਤ ਕਿਹੋ ਜਿਹੇ ਨੇ ਇਸ ਜਗ੍ਹਾ ਤੇ। ਬਾਈ ਹੁਣੀ ਸਾਰੀ ਗੱਲ ਤੇ ਚਾਨਣਾ ਪਾਇਆ। ਇਸ ਇਲਾਕੇ ਦੇ MLA ਦੇ ਵੱਲੋਂ ਵੀ ਕੋਈ ਖਾਸ ਸਹਿਯੋਗ ਨਹੀਂ ਕੀਤਾ ਗਿਆ, ਇਹ ਉਹਨਾਂ ਦਾ ਕਹਿਣਾ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੁਹਾਨੂੰ ਹੋਰ ਵੀ ਤਸਵੀਰਾਂ ਵਿਖਾਉਂਦੇ ਹਾਂ। ਧੰਨਵਾਦ।